ਆਂਦੇ ਨੇ ਕਿ ਬੰਦਾ ਸਾਰੀ ਜ਼ਿੰਦਗੀ ਇਨਸਾਨ ਤਾਲਬ ਇਲਮ ਹੀ ਰਹਿੰਦਾ ਵੇ। ਸਾਡੇ ਕੋਲ ਇੱਥੇ ਜਿਹੜਾ ਨਾ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਦਾ ਇਹ ਬੜਾ ਸਿਆਪਾ ਵੇ, ਇਹਨਾਂ ਦੀ ਤਰਬੀਅਤ ਦਾ ਨਾ ਬੜਾ ਮਸਲਾ ਵੇ। ਜਦੋਂ ਸਵੇਰ ਸਕੂਲ ਲੱਗਦਾ ਹੈ ਨਾ, ਉਦੋਂ ਵੀ ਮੈਂ ਜਾਂਦਾ ਹੁੰਦਾ ਵਾਂ ਬੱਚਿਆਂ ਨੂੰ ਛੱਡਣ, ਤੇ ਜਦੋਂ ਇਹਨਾਂ ਨੂੰ ਛੁੱਟੀ ਹੁੰਦੀ ਹੈ ਵਾਪਸੀ, ਤੇ ਉਦੋਂ ਵੀ ਮੈਂ ਪੱਠਿਆਂ ਦੇ ਵਿੱਚ ਹੁੰਦਾ ਵਾਂ, ਪੱਠੇ ਲੈਣ ਆਏ ਹੁੰਦੇ ਆ। ਹੁਣ ਗਰੀਬ ਮਾਂ ਪਿਓ ਜਿਹੜਾ ਵੇ ਉਹਦੇ ਕੋਲ ਵਿਚਾਰਾ ਸਾਰਾ ਦਿਨ ਕੰਮ ਕਾਜ ਕਰਕੇ ਥੱਕੇ ਸ਼ਾਮ ਨੂੰ ਘਰ ਆਉਂਦੇ ਨੇ, ਉਹਨਾਂ ਦੇ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ ਕਿ ਉਹ ਆਪਣਿਆਂ ਬਾਲਾਂ ਨੂੰ ਵੀ ਵੇਖਣ। ਹੁਣ ਉਹ ਬੱਚੇ ਕੀ ਕਰਦੇ ਨੇ, ਜਾਂਦਿਆਂ ਆਉਂਦਿਆਂ ਜਨਾਬ ਉਹਨਾਂ ਨੇ ਲੋਕਾਂ ਦਾ ਨੁਕਸਾਨ ਕਰਨਾ, ਪੈਲੀਆਂ ਦੇ ਵਿੱਚੋਂ ਮਤਲਬ ਫਸਲਾਂ ਖਰਾਬ ਕਰਨੀਆਂ, ਸੜਕ ਦੇ ਉੱਤੇ ਵਿਸ਼ਕਾਰ ਹੋ ਕੇ ਸੜਕ ਦੇ ਟੁਰਦਿਆਂ ਰਹਿਣਾ, ਆਉਂਦਿਆਂ ਜਾਂਦਿਆਂ ਅੱਗੋਂ ਜਨਾਬ ਇੱਕ ਦੂਜੇ ਨੂੰ ਬੱਚਿਆਂ ਨੂੰ ਗਾਲਾਂ ਪਈਆਂ ਕੱਢਣੀਆਂ, ਧੱਕੇ ਪੈ ਦੇਣੇ। ਇੱਕ ਉਹ ਪਿੱਛੇ ਤੁਹਾਨੂੰ ਬੈਠਾ ਦਿਸਦਾ ਹੋਣਾ ਪਿਆ, ਉਹਨੂੰ ਅਜੇ ਹੁਣ ਇੱਕ ਯਾਰ ਉਹਦਾ ਜਨਾਬ ਮਾਰ ਕੇ ਗਿਆ ਵੇ ਕਿ ਮੈਂ ਨਮਾਜ਼ ਪੜ੍ਹਦਾ ਹਾਂ ਪਿਆ ਤੇ ਇਹਨੇ ਮੇਰਾ ਸਾਈਕਲ ਪੈਂਚਰ ਕਰ ਛੜਿਆ ਸੀ ਕੱਲ। ਉਹ ਹੁਣ ਉਹਨੂੰ ਅਜੇ ਹੁਣ ਸੋਟੀਆਂ ਮਾਰ ਕੇ ਗਿਆ ਵੇ, ਉਹਨੂੰ ਛੁਡਾਇਆ ਵੇ। ਉਹ ਜਿਹੜੇ ਟੀਚਰਸ ਰਾਤ ਨੇ ਨਾ, ਉਹਨਾਂ ਲਈ ਇੱਕ ਛੋਟਾ ਜਿਹਾ ਮਸ਼ਵਰਾ ਵੇ ਕਿ ਯਾਰ ਇਹਨਾਂ ਬੱਚਿਆਂ ਨੂੰ ਸੜਕ ਤੇ ਟੁਰਦਿਆਂ ਜਾਂਦਿਆਂ ਨੂੰ ਆਖੀਏ ਨਾ ਕਿ ਓਏ ਪੁੱਤਰ ਇਹ ਸਾਈਡ ਤੇ ਹੋ ਕੇ ਟੁਰੀਦਾ, ਤੇ ਉਹ ਅੱਗੋਂ ਆਖਣਗੇ ਉਹ ਚਾਚਾ ਲੰਘ ਜਾ, ਤੂੰ ਕਿਹੜਾ ਇੱਥੋਂ ਜਹਾਜ਼ ਲੰਘਾਣਾ ਹੈ। ਜੇ ਉਹਨਾਂ ਨਾਲ ਆਖੀਏ ਕਿ ਕਿਸੇ ਦਾ ਨੁਕਸਾਨ ਨਹੀਂ ਕਰੀਦਾ ਮੇਰਾ ਪੁੱਤਰ, ਉਹ ਆਖਣਗੇ ਲੈ ਮੈਂ ਤੇਰਾ ਪਿਆ ਕਰਨਾ ਵਾ। ਉਹਨਾਂ ਨਾਲ ਆਖੀਏ ਯਾਰ ਗਾਲਾਂ ਨਹੀਂ ਕੱਢੀਦੀਆਂ ਪੁੱਤਰ, ਤੁਸੀਂ ਸਟੂਡੈਂਟ ਹੋ ਤੇ ਨਾਲ ਗਾਲਾਂ ਵੀ ਕੱਢ ਦਿਓ ਪਿਆ, ਉਹ ਆਖਣਗੇ ਤੈਨੂੰ ਕਦੋਂ ਮੈਂ ਗਾਲ ਕੱਢੀ ਏ। ਯਾਨੀ ਉਹ ਅੱਗੋਂ ਚੀਂਗੇ ਲਾਉਣ ਲੱਗ ਪੈਂਦੇ ਨੇ। ਜਿਹੜੇ ਉਸਤਾਦ ਨੇ ਨਾ, ਟੀਚਰ ਮਾਸਟਰ, ਉਹਨਾਂ ਨੂੰ ਇਹ ਚਾਹੀਦਾ ਕਿ ਕਮ ਅਜ਼ ਕਮ ਬੱਚਿਆਂ ਨੂੰ ਤਰਬੀਅਤ ਵੀ ਨਾਲ ਦੇਣ। ਕੋਈ ਨਿਰਾ ਉਹਨਾਂ ਨੂੰ ਅਲਫ ਬੇਈ ਨਹੀਂ ਪੜ੍ਹਾਉਣੀ, ਉਹਨਾਂ ਨੂੰ ਇਹ ਵੀ ਦੱਸੋ ਕਿ ਪੁੱਤਰ ਸੜਕ ਤੇ ਟੁਰਦਿਆਂ ਸਾਈਡ ਤੇ ਟੁਰੀਦਾ, ਕਿਸੇ ਦਾ ਰਾਹ 'ਚ ਜਾਂਦਿਆਂ ਨੁਕਸਾਨ ਨਹੀਂ ਕਰੀਦਾ। ਜੇ ਕੋਈ ਬੰਦਾ ਕੋਲੋਂ ਲੰਘਦਾ ਕੋਈ ਚੰਗੀ ਗੱਲ ਕਰੇ ਨਾ, ਤੂੰ ਚੁੱਪ ਕਰਕੇ ਸੁਣ ਲਈ ਦੀਏ, ਉਹਦੇ ਤੋਂ ਅਗਲੇ ਬੰਦੇ ਦੇ ਚੀਂਗੇ ਨਹੀਂ ਲਾਉਣ ਲੱਗ ਪਈਦਾ। ਹੁਣ ਤੁਸੀਂ ਵੇਖੋ ਨਾ ਕਿ ਇੱਕ ਮਾੜਾ ਬੰਦਾ ਵੇ ਤੇ ਉਹ ਤਾਂ ਇਖਲਾਕ ਹੀ ਉਹਦੀ ਕਾਮਯਾਬੀ ਹੈ। ਇੱਕ ਗਰੀਬ ਬੰਦਾ ਹੋਵੇ ਉਤੋਂ ਬਦਤਮੀਜ਼ ਹੋਵੇ ਤੇ ਉਹਨੇ ਤੇ ਰੁੱਲ ਜਾਣਾ ਵੇ, ਉਹਨੇ ਤੇ ਕਦੀ ਵੀ ਕਾਮਯਾਬ ਨਹੀਂ ਹੋ ਸਕਦਾ।